सलाम, नमस्ते, सत श्री अकाल। सोहणियो की हाल है? ठीक हो? सदा अल्लाह दी अमान च रवो। ऐ तको खज़ां ने वेखो, कुछ दरख्त जिहड़े ने उन्हां दे पत्ते बिल्कुल घेर दित्ते न ते कुझां दे जे सलामत ने। मैं आखेआ तुहानूं अपडेट देआं खज़ां दे उत्ते। झड़ी लगी है कई दिनां तो ते जे लगदा है 2-4 दिन होर रवे दी। होर सुणाओ। कोशिश करिया करिए कि भी असी अपने लगदे लींदियां दे नाल, इंसानां दे नाल अच्छा सलूक करिए ते अच्छे सलूक दी जिहड़ी बेहतरीन गाइडेंस है वो सानू कुरान च लभदी है। कुरान दे विच दस्सिया गया कि गल किवें करनी है जी। हुक्म दिता गया कि दिल रखण वाली गल करो, प्यार वाली गल करो, खास तौर ते अपने वालदैन दे नाल, अपने भैणां भरावां नाल, बीवी बच्चियां दे नाल, उन्हां दे नाल हुस्ने सलूक करो, एहसान करो। हैं जी, एहसान दा मतलब है कि जिहड़ी एक्सट्रीम गुडनैस, कोई जिहड़ा तुसीं बेहतरीन किसे वास्ते कोई अच्छा किसे नाल वरत सकदे हो ना, ਉਹ ਤੁਸੀਂ ਅਖੀਰ ਉਹਦੇ ਨਾਲ ਜਿਹੜਾ ਨਾ ਅੱਛਾ ਸਲੂਕ ਕਰੋ। ਜਰ ਜਾਓ, ਹੈਂ ਜੀ, ਸੱਟ ਖਾ ਜਾਓ। ਔਰ ਵਾਲਦੈਨ ਅੱਗੇ ਤੇ ਹੁਕਮ ਹੈ ਨਾ ਕਿ ਵੀ ਉਹਨਾਂ ਅੱਗੇ ਤੇ ਉਫ ਤੱਕ ਨਾ ਕਰੋ। ਉਹਨਾਂ ਦੇ ਨਾਲ ਕੋਈ ਜਿਹੜਾ ਨਾ ਉਹ ਅਜਿਹੀ ਗੱਲ ਨਾ ਕਰੋ ਕਿ ਜਿਹਦੇ ਨਾਲ ਉਹਨਾਂ ਨੂੰ ਥੋੜ੍ਹੀ ਜਿਹੀ ਵੀ ਕੋਈ ਰੰਜਿਸ਼, ਕੋਈ ਦੁੱਖ, ਕੋਈ ਤਕਲੀਫ ਉਹਨਾਂ ਨੂੰ ਪੈਦਾ ਹੈ। ਤੇ ਆਪਣੇ ਲਾਈਫ ਪਾਰਟਨਰ ਦਾ ਵੀ ਦਿਲ ਰੱਖੋ, ਬੱਚਿਆਂ ਦਾ ਵੀ ਦਿਲ ਰੱਖੋ, ਭੈਣਾਂ ਭਰਾਵਾਂ ਦੇ ਨਾਲ ਅੱਛਾ ਸਲੂਕ ਕਰੋ, ਉਹਨਾਂ ਦੇ ਨਾਲ ਅੱਛਾ ਬੋਲੋ, ਹਮਸਾਇਆਂ ਦੇ ਨਾਲ ਚੰਗਾ ਬੋਲੋ। ਤੇ ਜਿੱਥੇ ਤੱਕ ਮਾਮਲਾਤ ਦੀ ਗੱਲ ਹੈ, ਪ੍ਰੋਫੈਸ਼ਨਲ ਵੇ ਦੇ ਵਿੱਚ ਅਗਰ ਤੁਸੀਂ ਕੋਈ ਕਿਸੇ ਦੇ ਨਾਲ ਗੱਲ ਕਰਨੀ ਹੈ ਤੇ ਉਹ ਮੁਨਸਫਾਨਾ ਗੱਲ ਕਰੋ। ਉੱਥੇ ਤੁਸੀਂ ਮਤਲਬ ਜਿਹੜੇ ਤੁਹਾਡੇ ਵਾਲਦੈਨ ਨੇ ਉੱਥੇ ਤੁਸੀਂ ਮੁਨਸਫਾਨਾ ਗੱਲ ਨਾ ਕਰੋ ਕਿ ਜੀ ਜੇ ਤੁਸੀਂ ਇਹ ਗੱਲ ਕੀਤੀ ਤੇ ਅੱਗੋਂ ਮੈਂ ਵੀ ਇਹ ਗੱਲ ਕਰਨੀ ਨਹੀਂ। ਉੱਥੇ ਤੁਸੀਂ ਗੱਲ ਬਰਦਾਸ਼ਤ ਕਰਨੀ ਹੈ। ਉੱਥੇ ਤੁਸੀਂ ਉਹਨਾਂ ਦੇ ਨਾਲ ਅਹਿਸਾਨ ਕਰਨਾ ਹੈ, ਐਕਸਟਰੀਮ ਗੁੱਡਨੈਸ ਵਰਤਣੀ ਹੈ। ਅਤੇ ਜਿੱਥੇ ਪ੍ਰੋਫੈਸ਼ਨਲ ਗੱਲ ਹੈ, ਜਿੱਥੇ ਕੋਈ ਕਾਰੋਬਾਰੀ ਮਾਮਲਾਤ ਨੇ, ਕੋਈ ਕੰਟਰੈਕਟ ਲਿਖਣਾ ਹੈ, ਕੋਈ ਮੁਆਹਦਾ ਕਰਨਾ ਹੈ, ਕੋਈ ਅਹਿਦ ਕਰਨਾ ਹੈ, ਅਤੇ ਉੱਥੇ ਖੁੱਲ੍ਹੀ ਅਤੇ ਸਾਫ਼ ਗੱਲ ਹੋਵੇ। ਉਹਦੇ ਵਿੱਚ ਕੋਈ ਘੁੰਡੀ ਨਾ ਰੱਖੋ ਜਾਣ ਬੁੱਝ ਕੇ, ਕੋਈ ਇੰਝ ਦੀ ਨਾ ਗੱਲ ਕਰੋ ਜਿਹਦੇ ਦੋ ਮਤਲਬ ਨਿਕਲਦੇ ਹੋਣ, ਕਿ ਤੁਸੀਂ ਬਾਅਦ ਦੇ ਵਿੱਚ ਆਪਣੀ ਗੱਲ ਤੋਂ ਫਿਰ ਜਾਓ ਅਤੇ ਕੋਈ ਬਹਾਨਾ ਬਣਾਓ, ਜਿਵੇਂ ਸਿਆਸਤੀ ਗਰਦਨ। ਖੁੱਲ੍ਹੀ ਗੱਲ ਅਤੇ ਸਾਫ਼ ਗੱਲ ਕੀਤੀ ਜੇ, ਇਹ ਵੀ ਹੁਕਮ ਦਿੱਤਾ ਗਿਆ ਤਾਂ ਜੇ ਮਾਸ਼ਰਤੀ ਜੋ ਵੀ ਮਾਮਲਾਤ ਤੁਹਾਡੇ ਦੁਨੀਆ ਦੇ ਨਾਲ ਚੱਲਦੇ ਨੇ ਪਏ, ਲੱਗਦੇ ਲੀਂਦਿਆਂ ਦੇ ਨਾਲ, ਪਾਰਟਨਰਸ ਦੇ ਨਾਲ, ਜਿਵੇਂ ਪਾਰਟਨਰਸ਼ਿਪ ਹੁੰਦੀ ਹੈ, ਜਿਵੇਂ ਤੁਸੀਂ ਬੰਦਿਆਂ ਦੇ ਨਾਲ ਮਾਮਲਾਤ ਕਰਦੇ ਹੋ, ਤੁਸੀਂ ਕੋਈ ਕੰਸਟਰਕਸ਼ਨ ਦਾ ਕੰਮ ਕਰਵਾਉਂਦੇ ਹੋ ਪਏ, ਅਤੇ ਉਹ ਤੁਸੀਂ ਇੱਕ ਠੇਕੇਦਾਰ ਦੇ ਨਾਲ ਜਿਹੜੀ ਵੀ ਗੱਲ ਹੈ ਉਹ ਲਿਖ ਲਓ। ਕਿਸੇ ਦੇ ਨਾਲ ਵੀ ਕੋਈ ਵੀ ਮਾਮਲਾ ਚੱਲਦਾ ਪਿਆ ਤਾਂ ਜੇ ਉਹ ਗੱਲਾਂ ਲਿਖੀਆਂ ਜਾਣ ਅਤੇ ਕਲੀਅਰ ਹੋਣ, ਉਹ ਬਾਅਦ ਦੇ ਵਿੱਚ ਝਗੜੇ ਦਾ ਬਾਇਸ ਨਾ ਬਣਨ। ਅਤੇ ਇੰਝ ਹੀ ਆਖਿਆ ਗਿਆ ਕਿ ਵੀ ਜਿਹੜਾ ਅਮੂਮੀ ਤੁਹਾਡੀ ਗੁਫ਼ਤਗੂ ਹੋਵੇ, ਜਨਰਲ ਤੁਸੀਂ ਬੰਦਿਆਂ ਦੇ ਨਾਲ ਵਰਤਦੇ ਹੋ, ਅਤੇ ਉੱਥੇ ਖ਼ਾਸ ਤੌਰ 'ਤੇ ਜਿਹੜੇ ਉਹ ਲੋਕ ਜਿਹੜੇ ਤੁਹਾਡੇ ਮੁਖਾਲਫ ਨੇ, ਉਹਨਾਂ ਦੇ ਨਾਲ ਕੋਸ਼ਿਸ਼ ਕਰੋ ਨਰਮੀ ਦੀ ਗੱਲ ਕਰੋ। ਅਮੂਮਨ ਜਿਹੜਾ ਤੁਸੀਂ ਤਰੀਕੇਕਾਰ ਇਖਤਿਆਰ ਕਰਦੇ ਹੋ ਨਾ ਨਰਮੀ ਦਾ, ਕਿਹਾ ਗਿਆ ਜਿਹਨੂੰ ਨਰਮੀ ਦੇ ਦਿੱਤੀ ਗਈ ਉਹਨੂੰ ਖੈਰ ਮਿਲ ਗਈ ਹੈ
ਹਾਂਜੀ ਨਰਮੀ ਜਿਹੜੀ ਹੈ ਨਾ ਉਹ ਖੈਰ ਹੈ, ਰੱਬ ਵੱਲੋਂ ਖੈਰ ਹੈ, ਉਹਦੇ ਰੱਬ ਦੀ ਮਿਹਰਬਾਨੀ ਹੋ ਜਾਂਦੀ ਹੈ ਅਤੇ ਨਰਮੀ ਦੇ ਨਾਲ ਤੁਸੀਂ ਦਿਲਾਂ ਨੂੰ ਜਿੱਤ ਲੈਂਦੇ ਹੋ। ਅਤੇ ਜੇ ਤੁਸੀਂ ਕੋਈ ਤੁਹਾਡੇ ਕੋਲ ਸਵਾਲੀ ਬਣ ਕੇ ਆਇਆ ਅਤੇ ਜੇ ਤੁਸੀਂ ਹੁਕਮ ਹੈ ਕਿ ਜੇ ਤੁਸੀਂ ਉਹਨੂੰ ਖੈਰ ਨਹੀਂ ਦੇ ਸਕਦੇ ਤਾਂ ਉਹਨੂੰ ਅੱਛਾ ਬੋਲ ਦਿਓ, ਤੁਸੀਂ ਉਹਨੂੰ ਮੰਦਾ ਬੋਲ ਨਾ ਦਿਓ, ਉਹਦਾ ਦਿਲ ਰੱਖਣ ਵਾਲੀ ਗੱਲ ਕਰੋ, ਇਖਲਾਕ ਦੇ ਨਾਲ ਉਹਨੂੰ ਨਾ ਕਰੋ ਕਿ ਜਿਹਦੇ ਵਿੱਚ ਉਹਦਾ ਦਿਲ ਵੀ ਨਾ ਦੁਖੇ। ਅਵਲ ਤਾਂ ਕੋਸ਼ਿਸ਼ ਕਰੋ ਕਿ ਜੋ ਉਹਦੀ ਤੁਸੀਂ ਮਦਦ ਕਰ ਸਕਦੇ ਹੋ ਕਰੋ, ਜੇ ਉਹ ਨਹੀਂ ਕਰ ਸਕਦੇ ਤਾਂ ਉਹਨੂੰ ਮੰਦਾ ਨਾ ਬੋਲੋ। ਅਤੇ ਜਿੱਥੇ ਤੁਸੀਂ ਕੋਈ ਰਿਸ਼ਤੇ ਦਾ ਲੈਣ ਦੇਣ ਕਰਨਾ ਹੋਵੇ ਉਹਦੇ ਬਾਰੇ ਵੀ ਕਿਹਾ ਗਿਆ ਕਿ ਉਹ ਤੁਸੀਂ ਜੋ ਰਿਵਾਜੀ ਸਮਾਜੀ ਰਵਾਇਤੀ ਗੱਲ ਹੈ ਉਹਦੇ ਮੁਤਾਬਕ ਤੁਸੀਂ ਉਹ ਗੱਲ ਕਰੋ, ਸਾਫ਼ ਸਾਫ਼ ਖੁੱਲ੍ਹੀ ਖੁੱਲ੍ਹੀ, ਉਹਦੇ ਵਿੱਚ ਵੀ ਕੋਈ ਕੁੰਡੀ ਨਾ ਰੱਖੋ। ਅਤੇ ਫਿਰ ਅਗਰ ਕੋਈ ਕਿਸੇ ਦੇ ਨਾਲ ਤੁਹਾਡਾ ਕੋਈ ਆਰਗੂਮੈਂਟ ਹੋ ਜੇ ਅਤੇ ਉਹਦੇ ਬਾਰੇ ਵੀ ਹੁਕਮ ਹੈ ਕਿ ਫਿਰ ਤੁਸੀਂ ਉਹਦੇ ਨਾਲ ਇੱਕ ਤਾਂ ਤੁਸੀਂ ਉਹਦੇ ਨਾਲ ਨਰਮੀ ਨਾਲ ਗੁਫ਼ਤਗੂ ਕਰੋ ਅਤੇ ਦੂਜਾ ਪੁਰ ਅਸਰ ਗੁਫ਼ਤਗੂ ਕਰੋ। ਉੱਚੀ ਆਵਾਜ਼ ਬੋਲਣ ਦੇ ਨਾਲ ਕੋਈ ਫ਼ਰਕ ਨਹੀਂ ਪੈ ਚੱਲਾ। ਤੁਹਾਡਾ ਕਿਧਰੇ ਐਕਸੀਡੈਂਟ ਹੋ ਗਿਆ ਅਤੇ ਤੁਸੀਂ ਬਾਹਰ ਨਿਕਲ ਕੇ ਭਾਵੇਂ ਤੁਹਾਡੀ ਗਲਤੀ ਹੈ ਤੁਸੀਂ ਰੌਲਾ ਪਾਉਣ ਲੱਗ ਪਓ ਅਤੇ ਇਹਦਾ ਕੋਈ ਫਾਇਦਾ ਨਹੀਂ। ਜੇ ਤੁਹਾਡੀ ਗਲਤੀ ਹੈ ਤਾਂ ਮੰਨ ਲਓ। ਮੇਰਾ ਖਿਆਲ ਹੈ 99% ਬੰਦੇ ਜਿਹੜੇ ਨੇ ਨਾ ਉਹ ਤੁਹਾਡੀ ਇਸ ਗੱਲ ਤੋਂ ਹੀ ਮੁਤਾਸਰ ਹੋ ਜਾਂਦੇ ਨੇ। ਕੋਈ 1% ਹੁੰਦੇ ਨੇ ਜਿਹੜੇ ਜਿਨ੍ਹਾਂ ਨੂੰ ਕਿਸੇ ਚੀਜ਼ ਦਾ ਵੀ ਮਤਲਬ ਅਸਰ ਨਹੀਂ ਉਹਨਾਂ 'ਤੇ ਹੁੰਦਾ, ਲੇਕਿਨ ਸੱਚ ਬੋਲਿਆ, ਆਪਣੀ ਗਲਤੀ ਮੰਨ ਲੈਣਾ, ਇਹਦੇ ਨਾਲ ਵੀ ਬਹੁਤ ਸਾਰੇ ਮਾਮਲਾਤ ਜਿਹੜੇ ਨੇ ਨਾ ਉਹ ਸੁਲਝ ਜਾਂਦੇ ਨੇ, ਉਲਝਦੇ ਨਹੀਂ। ਅਤੇ ਦਲੀਲ ਦੇ ਨਾਲ ਗੱਲ ਕੀਤੀ ਜਾਏ, ਸਮਝਦਾਰੀ ਦੇ ਨਾਲ ਗੱਲ ਕੀਤੀ ਜਾਏ ਅਤੇ ਉਹਦੇ ਨਾਲ ਬਹੁਤ ਸਾਰੇ ਮਾਮਲਾਤ ਜਿਹੜੇ ਨਾ ਉਹ ਬਿਹਤਰ ਹੋ ਜਾਂਦੇ ਨੇ। ਦੁਸ਼ਮਣੀਆਂ ਦੋਸਤੀਆਂ 'ਚ ਬਦਲ ਜਾਂਦੀਆਂ ਨੇ ਅਤੇ ਬਦਗੁਮਾਨੀਆਂ ਨਹੀਂ ਕਰਨੀਆਂ ਚਾਹੀਦੀਆਂ। ਸੋ ਇਹ ਥੋੜ੍ਹੀ ਜਿਹੀ ਗੁਫ਼ਤਗੂ ਹੋ ਗਈ ਗੁਫ਼ਤਗੂ ਦੇ ਉੱਤੇ। ਹੋਰ ਸੁਣਾਓ, ਮੌਸਮ ਕਿਹੋ ਜਿਹਾ ਤੁਹਾਡੇ ਕੋਲ? ਅੱਜ ਕੱਲ੍ਹ ਤਾਂ ਬੜੇ ਰੌਲੇ ਨੇ ਇਮਰਾਨ ਖਾਨ ਦੇ ਮਾਰਚ ਦੇ ਜਲੂਸ ਦੇ। ਅੱਲਾਹ ਤਾਲਾ ਖੈਰ ਕਰੇ, ਅੱਲਾਹ ਸੋਹਣਾ ਇਸ ਮੁਲਕ ਨੂੰ ਚੋਰਾਂ ਅਤੇ ਡਾਕੂਆਂ ਤੋਂ ਨਿਜਾਤ ਅਤਾ ਫਰਮਾ ਦੇ। ਅਤੇ ਅੱਲਾਹ ਤਾਲਾ ਜਿਹੜੇ ਉਹ ਲੋਕ ਜਿਹੜੇ ਕੁਝ ਕਰ ਸਕਦੇ ਨੇ, ਅੱਲਾਹ ਉਹਨਾਂ ਨੂੰ ਨੇਕ ਹਦਾਇਤ ਦੇ ਅਤੇ ਉਹਨਾਂ ਨੂੰ ਉਹਨਾਂ ਦੇ ਈਮਾਨ ਦੀ ਸਲਾਮਤੀ ਦੇਵੇ। ਉਹ ਇਸ ਦੁਨੀਆ ਦੇ ਥੋੜ੍ਹੇ ਜਿਹੇ ਮਫਾਦ ਦੇ ਵਾਸਤੇ ਆਪਣੀ ਆਖਰਤ ਨਾ ਖਰਾਬ ਕਰ ਲੈਣ। ਮੌਸਮ ਲੱਗਦਾ ਤੁਹਾਡੇ ਕੋਲ ਵੀ ਹੁਣ ਠੰਡਾ ਹੋ ਗਿਆ ਹੋਣਾ। ਹਾਂਜੀ, ਠੰਡਾ ਮੌਸਮ ਵੈਸੇ ਠੀਕ ਰਹਿੰਦਾ, ਬਸ ਇਹਦੇ ਵਿੱਚ ਵਿਟਾਮਿਨ ਡੀ ਦੀ ਕਮੀ ਹੋ ਜਾਂਦੀ ਹੈ। ਵਿਟਾਮਿਨ ਡੀ ਦੀ ਗੋਲੀ ਖਾ ਲਿਆ ਕਰੋ, ਕਿਉਂਕਿ ਵਿਟਾਮਿਨ ਡੀ ਦੀ ਜਿਹੜੀ ਕਮੀ ਹੈ ਨਾ ਉਹਦੇ ਨਾਲ ਬੰਦਾ ਐਵੇਂ ਡਿਪਰੈਸ਼ਨ ਦਾ ਸ਼ਿਕਾਰ ਵੀ ਹੋ ਜਾਂਦਾ, ਬੰਦਾ ਉਦਾਸ ਰਹਿੰਦਾ, ਬੰਦਾ ਸਮਝਦਾ ਕਿ ਪਤਾ ਨਹੀਂ ਮੈਂ ਕੋਈ ਰੋਮਾਂਟਿਕ ਜਿਹਾ ਹੋ ਗਿਆ। ਐਸੀ ਗੱਲ ਨਹੀਂ ਹੁੰਦੀ, ਉਹ ਤੁਹਾਡੇ ਜਿਸਮ ਦੇ ਵਿੱਚ ਉਸ ਵਿਟਾਮਿਨ ਦੀ ਕਮੀ ਦੀ ਵਜ੍ਹਾ ਤੋਂ ਤੁਹਾਡੇ ਮੂਡਸ ਜਿਹੜੇ ਨੇ ਨਾ ਉਹ ਲੋ ਹੋ ਜਾਂਦੇ। ਅੰਡੇ ਸ਼ੰਡੇ ਖਾਓ,
ਐਂਬੂਲੈਂਸ ਗੁਜ਼ਰੀ ਬੜਾ ਰੌਲਾ ਪਾਉਂਦੀ। ਅੱਲਾਹ ਤਾਲਾ ਜਿਹੜਾ ਵੀ ਮਰੀਜ਼ ਹੈ ਉਹਨੂੰ ਸਿਹਤ ਦੇ। ਅੱਲਾਹ ਤਾਲਾ ਸਾਰੇ ਮਰੀਜ਼ਾਂ ਨੂੰ ਸਿਹਤ ਦੇ, ਸਭ ਨੂੰ ਆਪਣੀ ਹਿਫਾਜ਼ਤ ਆਪਣੀ ਅਮਾਨ 'ਚ ਰੱਖੇ। ਵਰਜ਼ਿਸ਼ ਕਰਿਆ ਕਰੋ, ਟੁਰਿਆ ਫਿਰਿਆ ਕਰੋ। ਲਓ ਜੀ, ਸਾਰੇ ਆਪਣੇ ਦੁਆਲੇ ਆਪਣੇ ਸਾਰੇ ਲੱਗਦੇ ਲੀਂਦਿਆਂ ਦਾ ਖਿਆਲ ਰੱਖਿਆ ਕਰੋ। ਮਿਲਦੇ ਹਾਂ ਫਿਰ ਅਗਲੇ ਵਲੌਗ ਦੇ ਬਾਅਦ। ਅਸਲਾਮ ਵਾਲੇਕੁਮ।